ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਵੱਲੋਂ ਪਾਏ ਗਏ ਅਹਿਮ ਮਤਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਸ ਮੌਕੇ ਪ੍ਰੀਖਿਆਵਾਂ ਵਿੱਚ ਸਿੱਖ ਵਿਦਿਆਰਥੀਆਂ ਨੂੰ ਕਕਾਰਾਂ ਤੋਂ ਮਨਾਹੀ ਅਤੇ ਹਵਾਈ ਅੱਡਿਆਂ ਤੇ ਅੰਮ੍ਰਿਤਧਾਰੀ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਦੀ ਮਨਾਹੀ ਦਾ ਨੋਟਿਸ ਲੈਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੰਤਰਿਮ ਕਮੇਟੀ ਸਿੱਖ ਭਾਵਨਾਵਾਂ ਨਾਲ ਖੜਨ ਲਈ ਵਚਨਬੱਧ ਹੈ। ਉਨ੍ਹਾਂ ਇਸ ਮੌਕੇ ਬੀਤੇ ਦਿਨੀ ਕੈਨੇਡਾ ਵਿੱਚ ਹਿੰਦੂ ਮੰਦਰ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ ਸਿੱਖਾਂ ਖਿਲਾਫ ਬਿਰਤਾਂਤ ਸਿਰਜਿਆ ਗਿਆ ਹੈ ਤੇ ਇਸ ਘਟਨਾ ਨੂੰ ਇਸ ਢੰਗ ਨਾਲ ਪੇਸ਼ ਕੀਤਾ ਗਿਆ ਕਿ ਸਿੱਖਾਂ ਨੇ ਹਿੰਦੂ ਮੰਦਰ ਤੇ ਹਮਲਾ ਕੀਤਾ ਹੈ, ਜਦਕਿ ਸਿੱਖ ਹਮੇਸ਼ਾ ਦੂਜੇ ਧਰਮਾਂ ਦਾ ਸਤਿਕਾਰ ਕਰਦੇ ਹਨ। ਇਹ ਪੰਜੇ ਥੋੜੇ ਦਿਨਾਂ ਦੇ ਵਿੱਚ ਸਿਵਲ ਐਵੀਏਸ਼ਨ ਮਿਨਿਸਟਰ ਤੇ ਸਰਕਾਰ ਨੂੰ ਜਾ ਕੇ ਇਹ ਆਪਣੀ ਰਿਪਰੈਜ਼ੈਂਟੇਸ਼ਨ ਦੇਣਗੇ। ਆ ਇੱਕ 30/10/24 ਦੀ ਇੱਕ ਸਾਡੇ ਕੋਲ ਨੋਟੀਫਿਕੇਸ਼ਨ ਆ। ਇਹ ਜਿਹੜੀ ਸਰਕਾਰ ਨੇ ਮਿਨਿਸਟਰੀ ਆਫ ਸਿਵਲ ਐਵੀਏਸ਼ਨ, ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ, ਉਡਾਨ ਭਵਨ ਵੱਲੋਂ ਇਹ ਜਾਰੀ ਹੋਈ ਹੈ। ਇਹਦੇ ਵਿੱਚ ਸਪੈਸੀਫਿਕ ਤੌਰ ਦੇ ਉੱਤੇ ਇਹ 4 ਲਾਈਨਾਂ ਕਿਰਪਾਨ ਨਾਲ ਸੰਬੰਧਿਤ ਲਿਖੀਆਂ ਗਈਆਂ, ਕਿਉਂਕਿ ਸਿੱਧੇ ਸ਼ਬਦਾਂ 'ਚ ਕਿਰਪਾਨ ਉੱਦਾਂ ਸਾਡੇ ਕਕਾਰਾਂ ਦੇ ਤੌਰ ਤੇ ਅਸੀਂ ਸ੍ਰੀ ਸਾਹਿਬ ਕਹਿੰਦੇ। ਕਿਰਪਾਨ ਕੈਰੀਡ ਬਾਈ ਸਿੱਖ ਪੈਸੰਜਰ not permitted for staff on any entry on person in domestic routes of fully domestic flights operating from domestic terminals are allowed. However, blade of kirpan should not exceed 15/24 centimeter 6 inch and total length of the kirpan should not exceed 9 inches. ਇਹ ਮੇਰਾ ਕਹਿਣ ਤੋਂ ਭਾਵ ਕਿ ਸਾਨੂੰ ਬਾਹਰ ਦੇਸ਼ਾਂ ਤੋਂ ਵਿਦੇਸ਼ਾਂ ਦੇ ਵਿੱਚ ਅਸੀਂ ਲੜਾਈਆਂ ਲੜੀਆਂ, ਉਹਦੇ ਵਿੱਚ ਅਸੀਂ ਕਾਮਯਾਬ ਹੋ ਗਏ। ਬਹੁਤਿਆਂ ਥਾਵਾਂ ਦੇ ਉੱਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਮਾਨਤਾਵਾਂ ਮਿਲ ਗਈਆਂ, ਪਰ ਭਾਰਤ ਸਰਕਾਰ ਮੈਂ ਸਮਝਦਾ ਇਹੋ ਜਿਹੇ ਜਿੱਦਾਂ ਇੱਕ ਦੁੱਖ ਦੀ ਆਰ ਲਾ ਕੇ ਦੇਖਣੀ ਹੁੰਦੀ ਆ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਸਰਕਾਰ ਨੂੰ ਜਾ ਕੇ ਡੈਪੂਟੇਸ਼ਨ ਔਰ 15-20 ਦਿਨਾਂ ਦੇ ਵਿੱਚ ਸਾਰਾ ਇਹਦਾ ਰਿਜ਼ਲਟ ਕੱਢਣਗੇ। ਸੋ ਪਹਿਲਾ ਤਾਂ ਮਤਾ ਸਾਡਾ ਇਹ ਸੀ। ਦੂਸਰਾ ਜਿਹੜਾ ਸਾਡਾ, ਕਿਉਂਕਿ ਕੈਨੇਡਾ ਅੰਦਰ ਪਿਛਲੇ ਸਮੇਂ ਦੌਰਾਨ ਬਹੁਤ ਘਟਨਾਵਾਂ ਵਾਪਰੀਆਂ ਤੇ ਸਿੱਖ ਮਹਿਸੂਸ ਵੀ ਕਰਦਾ ਤੇ ਠਗਿਆ ਵੀ ਮਹਿਸੂਸ ਕਰਦਾ ਕਿ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਉਹ ਜਿਹੜੇ ਮੁਲਕ ਆ ਉਹਨਾਂ ਦੀ ਇਕਨੋਮੀ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਤੇ ਭਾਰਤ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ, ਕਿਉਂਕਿ ਵਿਦੇਸ਼ੀ ਸਿੱਖ ਜਿਹੜੇ ਉਹ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿੱਥੇ ਵੀ ਰਹਿੰਦੇ ਸੀ ਉੱਥੇ ਵੀ ਇਕਨੋਮੀ ਨੂੰ ਬਹੁਤ ਵੱਡਾ ਉਹਨੇ ਹੰਬਲਾ ਮਾਰਵਾ ਦਿੱਤਾ। ਸੋ ਇਹ ਵੀ ਇੱਕ ਮਤਾ ਜਿਹੜਾ ਚੇਚੇ ਤੌਰ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਨੇ ਪਾਸ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਅੱਜ ਦੀ ਇਕੱਤਰਤਾ ਕੈਨੇਡਾ ਅੰਦਰ ਸਿੱਖਾਂ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਦੀ ਨਿਖੇਧੀ ਕਰਦੀ ਹੈ। ਅੰਤਰ ਕਮੇਟੀ ਮਹਿਸੂਸ ਕਰਦੀ ਹੈ ਕਿ ਬੀਤੇ ਦਿਨੀ ਆਪਸ ਵਿਚਾਰਾਂ ਦੇ ਵਖਰੇਵੇਂ ਤੇ ਟਕਰਾਅ ਨੂੰ ਹਿੰਦੂ ਧਰਮ ਦੇ ਮੰਦਰ ਤੇ ਸਿੱਖਾਂ ਵੱਲੋਂ ਹਮਲਾ ਪ੍ਰਚਾਰ ਕੇ ਸਿੱਖਾਂ ਦੇ ਅਕਸ਼ ਨੂੰ ਢਾਹ ਲਗਾਉਣ ਦੀ ਨੀਵੇਂ ਪੱਧਰ ਦੀ ਕੋਸ਼ਿਸ਼ ਕੀਤੀ ਗਈ ਹੈ। ਸਿੱਖ ਕੌਮ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ। ਕਦੇ ਵੀ ਕਿਸੇ ਵੀ ਧਾਰਮਿਕ ਸਥਾਨ ਤੇ ਹਮਲੇ ਬਾਰੇ ਸਿੱਖ ਸੋਚ ਵੀ ਨਹੀਂ ਸਕਦੇ। ਸਿੱਖਾਂ ਦਾ ਇਤਿਹਾਸ ਸਰਬੱਤ ਦੇ ਭਲੇ ਦੀ ਰੋਸ਼ਨੀ ਵਿੱਚ ਦੂਸਰੇ ਧਰਮਾਂ ਦੀ ਰਖਵਾਲੀ ਕਰਨ ਵਾਲਾ ਰਿਹਾ ਹੈ। 9ਵੇਂ ਪਾਤਸ਼ਾਹ ਦੀ ਸ਼ਹਾਦਤ ਇਸ ਦੀ ਉਗੜਵੀਂ ਮਿਸਾਲ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਜਿਸ ਵੇਲੇ ਸਰਹੰਦ ਫਤਿਹ ਕੀਤਾ ਤੇ ਇਹ ਸਾਡਾ ਇਤਿਹਾਸ ਦੱਸਦਾ ਕਿ ਉੱਥੇ ਜਿਹੜੀ ਵੱਡੀ ਮਸਜਿਦ ਸੀ ਉਹਦੇ ਵੱਲੋਂ ਵੀ ਸਿੱਖ ਤੁਰੇ, ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਦੇਸ਼ ਕੀਤਾ ਸੀ ਸਾਡਾ ਝਗੜਾ ਕਿਸੇ ਧਾਰਮਿਕ ਸਥਾਨਾਂ ਦੀਆਂ ਬਿਲਡਿੰਗਾਂ ਨਾਲ ਨਹੀਂ, ਸਾਡਾ ਝਗੜਾ ਸਿਧਾਂਤਕ ਆ। ਤੇ ਅੱਜ ਵੀ ਸਿੱਖ ਉਸ ਕਰਜ਼ ਦੇ ਉੱਤੇ ਆਪਣੀ ਜਿਹੜੀ ਆ ਉਹ ਪੂਰਤੀ ਕਰਦਾ ਆ। ਹਾਲ ਹੀ ਅੰਦਰ ਕੈਨੇਡਾ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਜਿਸ ਤਰ੍ਹਾਂ ਸਿੱਖਾਂ ਖਿਲਾਫ ਨਫ਼ਰਤੀ ਪ੍ਰਚਾਰ ਕੀਤਾ ਗਿਆ ਹੈ, ਇਹ ਸਿੱਧੇ ਤੌਰ ਤੇ ਇੱਕ ਸੋਚੀ ਸਮਝੀ ਨੀਤੀ ਹੈ। ਇਹ ਨਹੀਂ ਭੁੱਲਣਾ ਚਾਹੀਦਾ ਕਿ ਅਜਿਹੀਆਂ ਹਰਕਤਾਂ ਨਾਲ ਸਿੱਖਾਂ ਵਿੱਚ ਦੇਸ਼ ਪ੍ਰਤੀ ਬੇਵਿਸ਼ਵਾਸੀ ਦੀ ਭਾਵਨਾ ਵੱਧ ਰਹੀ ਹੈ। ਬੀਤੇ ਸਮੇਂ ਜਿਸ ਤਰ੍ਹਾਂ ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਅਤੇ ਵਿਦੇਸ਼ਾਂ ਅੰਦਰ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ, ਸਰਦਾਰ ਰਿਪੂ ਦਮਨ ਸਿੰਘ ਜੀ ਮਾਲਕ
ਸਰਦਾਰ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੇ ਕਤਲ ਦੇ ਦੋਸ਼ ਸਰਕਾਰਾਂ ਤੇ ਏਜੰਸੀਆਂ ਤੇ ਇਹ ਲੱਗੇ ਸਵਾਲ ਕਈ ਸਵਾਲ ਪੈਦਾ ਕਰਦੀ ਹੈ, ਕਿਉਂਕਿ ਉੱਥੇ ਅਸੀਂ ਨਹੀਂ ਕਹਿੰਦੇ, ਉਹਨਾਂ ਦੀਆਂ ਏਜੰਸੀਆਂ ਕਹਿੰਦੀਆਂ, ਪਰ ਇਹ ਸਵਾਲ ਕਈ ਇਸ ਗੱਲ ਦੇ ਪਿੱਛੇ ਖੜੇ ਹੁੰਦੇ ਆ। ਸ਼੍ਰੋਮਣੀ ਕਮੇਟੀ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਦੇਸ਼ ਵਿਦੇਸ਼ ਅੰਦਰ ਵੱਸਦੇ ਹਰ ਸਿੱਖ ਦੀ ਜਾਨ ਕੌਮ ਲਈ ਕੀਮਤੀ ਹੈ, ਚਾਹੇ ਦੇਸ਼ ਵਿੱਚ ਆ ਤੇ ਚਾਹੇ ਵਿਦੇਸ਼ ਵਿੱਚ ਆ। ਜੇਕਰ ਕਿਸੇ ਦਾ ਕੋਈ ਜੁਰਮ ਹੈ ਤਾਂ ਉਸ ਵਿਰੁੱਧ ਕਾਨੂੰਨੀ ਢੰਗ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਇਹ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇੱਕ ਚੱਲ ਰਹੀ ਸੀ, ਔਰ ਉਦੋਂ ਵੀ ਮੈਂ ਕਿਹਾ ਸੀ ਕਿ ਹੁਣ ਐਗਜ਼ੈਕਟਿਵ ਦੀ ਮੀਟਿੰਗ ਦੇ ਵਿੱਚ ਬੈਠ ਕੇ ਜਿਹੜਾ ਉਹਦਾ ਫੈਸਲਾ ਕਰਾਂਗੇ। ਇੱਕ ਜਿਹੜਾ ਬਹੁਤ ਵੱਡਾ ਐਤਕੀ ਸਾਨੂੰ ਘਾਟਾ ਬਹੁਤ ਸਾਡੀ ਸੱਟ ਵੱਜੀ ਆ, ਮੈਂ ਕਹਿੰਦਾ ਉਹ ਆ ਕਿ ਪਾਕਿਸਤਾਨ ਦੇ ਵਿੱਚ ਸਾਡੇ ਹਮੇਸ਼ਾ ਜਥੇ ਜਾਂਦੇ ਆ, ਔਰ ਜਿਹੜੇ 3000 ਜਥਾ ਜਿਹੜਾ ਸਾਨੂੰ ਉਹ ਅਲਾਉਡ ਹੁੰਦਾ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਉਸ ਪ੍ਰਕਾਸ਼ ਦਿਹਾੜੇ ਦੇ ਉੱਤੇ ਤੇ ਵਿਸਾਖੀ ਨੂੰ ਸਾਹਿਬਾਂ ਦੇ ਗੁਰੂ ਪੰਜਮ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਉਦੋਂ ਜਾਂਦੇ ਉੱਥੇ ਸਮਾਧ ਤੇ ਉਹਦੀ ਯਾਦ ਦੇ ਵਿੱਚ, ਉਹਨਾਂ ਦੀ ਯਾਦ ਦੇ ਵਿੱਚ ਉਹ ਜਥੇ ਭਾਵੇਂ ਛੋਟੇ ਹੁੰਦੇ। ਹੁਣ ਐਤਕੀ ਕੀ ਹੋਇਆ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਅਸੀਂ ਸਾਰਿਆਂ ਨੂੰ, ਸਿੱਖ ਪੰਥ ਨੂੰ ਵੀ ਤੇ ਸਾਰੇ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਨੂੰ ਸਪਸ਼ਟ ਕਰਦੇ ਹਾਂ ਕਿ ਅਸੀਂ ਕਿਸੇ ਦੀ ਕੋਈ ਪਾਰਸ਼ੈਲਿਟੀ ਨਹੀਂ ਕਰਦੇ। ਇੱਕ ਪਾਸਪੋਰਟ ਅਸੀਂ ਡਿਊ ਕੋਰਸ ਆਫ ਲਾ ਮੈਸੀ ਨੂੰ ਭੇਜਦੇ ਹਾਂ, ਪਰ ਐਤਕੀ 1800 ਦੇ ਵਿੱਚੋਂ ਸਿਰਫ 763 ਵੀਜ਼ੇ ਦਿੱਤੇ ਗਏ ਤੇ 1481 ਵੀਜ਼ੇ ਕੱਟ ਦਿੱਤੇ ਆ। ਮੈਂ ਪਾਕਿਸਤਾਨ ਦੀ ਸਰਕਾਰ ਤੋਂ ਮੰਗ ਕਰਦਾ, ਕਿਹੜਾ ਕ੍ਰਾਈਟੇਰੀਆ ਜਿਹੜਾ ਤੁਸੀਂ ਫਿਕਸ ਕਰਦੇ ਇਹਦੇ ਉੱਤੇ ਕਿ ਸਾਡਾ ਜਿੱਦਾਂ ਆਲਰੇਡੀ ਬਣਿਆ ਹੈ ਵੀ ਇੰਨਾ ਜਥਾ ਜਾਊਗਾ ਤੇ ਉਹ ਜਥੇ ਦੇ ਵਿੱਚ ਫਿਰ ਤੁਸੀਂ ਉਹ ਵੱਧ ਕੱਟ ਕੇ ਅਰਜ਼ੀ ਦਾ 30 ਹਿੱਸਾ ਰਹਿਣ ਦਿੱਤਾ। ਸੋ ਮੈਂ ਉਸ ਪਾਕਿਸਤਾਨ ਦੀ ਸਰਕਾਰ ਤੋਂ ਮੰਗ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੇ ਵੀ ਵੀਜ਼ੇ ਅਪਲਾਈ ਕਰਦੀ ਆ ਉਹ ਸਾਰਿਆਂ ਨੂੰ ਵੀਜ਼ੇ ਦਿੱਤੇ ਜਾਣ, ਅੰਟਲ ਐਂਡ ਅਨਲੈਸ ਜੇ ਕੋਈ ਕਿਸੇ ਦਾ ਕੋਈ ਸਿਸਟਮ ਨਾਲ ਸੰਬੰਧ ਹੋਵੇ ਉਹਨੂੰ ਛੱਡ ਕੇ। ਤੋ ਇਸ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਜਾਣ ਵਾਲੇ ਸ਼ਰਧਾਲੂਆਂ ਦੇ ਵੱਡੀ ਗਿਣਤੀ ਵਿੱਚ ਵੀਜ਼ੇ ਕੱਟਣ ਵੱਡੀ ਚਿੰਤਾ ਦੀ ਗੱਲ ਹੈ। ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਨੁਮਾਇੰਦਾ ਸੰਸਥਾ ਹੈ ਜੋ ਸ਼ਰਧਾਲੂਆਂ ਲਈ ਲੋੜੀਂਦੇ ਪ੍ਰਬੰਧ ਕਰਨ ਨੂੰ ਆਪਣੀ ਜ਼ਿੰਮੇਵਾਰੀ ਸਮਝਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸ਼ਰਧਾਲੂਆਂ ਲਈ ਖੁੱਲ੍ਹੇ ਵੀਜ਼ਿਆਂ ਦੀ ਮੰਗ ਕਰਦੀ ਹੈ ਤੇ ਸਿੱਖ ਸੰਸਥਾ ਨੂੰ ਮਿਲਦੇ ਇਹਨਾਂ ਵੀਜ਼ਿਆਂ ਵਿੱਚ ਵੱਡੀ ਕਟੌਤੀ ਕਰਨੀ ਸਿੱਖ ਸ਼ਰਧਾਲੂਆਂ ਦੀ ਭਾਵਨਾਵਾਂ ਨੂੰ ਸੱਟ ਮਾਰਨੀ ਹੈ। ਤੇ ਅਸੀਂ ਯਤਨ ਕਰਾਂਗੇ ਕਿ ਜੇ ਸਾਡਾ ਜਿਹੜਾ ਹੁਣ ਬਣਿਆ ਪੈਨਲ ਜਿਹੜਾ ਸ੍ਰੀ ਸਾਹਿਬ ਦੇ ਮਸਲੇ ਤੇ ਮਿਲੂਗਾ, ਨਹੀਂ ਤਾਂ ਹੋਰ ਇੱਕ ਪੈਨਲ ਬਣਾਵਾਂਗੇ ਜਿਹੜੇ ਪਾਕਿਸਤਾਨ ਅੰਬੈਸੀ ਨੂੰ ਵੀ ਮਿਲ ਕੇ ਆਊਗਾ, ਤਾਂ ਕਿ ਭਵਿੱਖ ਦੇ ਵਿੱਚ ਇਹੋ ਜਿਹਾ ਵਰਤਾਰਾ ਜਿਹੜਾ ਆ ਉਹ ਨਾ ਕੀਤਾ ਜਾਵੇ। ਉਹ ਤੋਂ ਇਲਾਵਾ ਇੱਕ ਕਿਉਂਕਿ ਡੈਮੋਕ੍ਰੇਸੀ ਢੰਗ ਦੇ ਨਾਲ ਸੰਬੰਧਿਤ ਆ ਤੇ ਅਸੀਂ ਇਲੈਕਸ਼ਨ ਕਮਿਸ਼ਨ ਜਿਹੜਾ ਸਿੱਖ ਗੁਰਦੁਆਰਾ ਐਕਟ ਦਾ ਉਹਨੂੰ ਇੱਕ ਬੇਨਤੀ ਰੂਪ ਦੇ ਵਿੱਚ ਤੁਹਾਡੇ ਰਾਹੀਂ ਇੱਕ ਉਹਨਾਂ ਨੂੰ ਅਸੀਂ ਨਿੱਜੀ ਤੌਰ ਤੇ ਰਾਏ ਦੇਣੀ ਚਾਹੁੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ ਵੀ ਅੱਜ ਮਤਾ ਪਾਸ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਵੋਟਰ ਰਜਿਸਟਰ ਕਰਨ ਲਈ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ 31 ਅਕਤੂਬਰ 2024 ਤੱਕ ਦਾ ਸਮਾਂ ਰੱਖਿਆ ਗਿਆ ਸੀ। ਇਸ ਤੋਂ ਬਾਅਦ ਹੋਰ ਸਮਾਂ ਵਧਾਉਣ ਸੰਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਵੋਟਰ ਰਜਿਸਟ੍ਰੇਸ਼ਨ ਪ੍ਰਕਿਰਿਆ ਸੰਬੰਧੀ ਪੰਜਾਬ ਸਰਕਾਰ ਵੱਲੋਂ ਅਪਣਾਏ ਜਾ ਰਹੇ ਇਤਰਾਜ਼ਯੋਗ ਤਰੀਕੇ ਬਾਰੇ, ਉਹ ਇਤਰਾਜ਼ਯੋਗ ਤਰੀਕੇ ਕੀ ਸੀਗੇ ਕਿ ਪਹਿਲਾਂ 27 ਲੱਖ ਵੋਟ ਬਣੀ, ਫਿਰ 15-20 ਦਿਨਾਂ ਦੇ ਵਿੱਚ ਹੀ ਉਹ ਵੋਟ ਜਿਹੜੀ ਸੀ 51 ਲੱਖ ਬਣ ਗਈ। ਉਹਦੇ ਤੇ ਸਾਡਾ ਇਤਰਾਜ਼ ਸੀਗਾ, ਸਾਡਾ ਵੋਟਰ ਤੇ ਕੋਈ ਨਹੀਂ, ਵੋਟਰ ਜਿਹੜਾ ਬਣਦਾ ਐਜ਼ ਪਰ ਐਕਟ ਉਹ ਵਿਚਾਰਾ ਬਣਾਵੇ, ਉਹਦਾ ਹੱਕ ਆ, ਉਹ ਡੈਮੋਕ੍ਰੇਟਿਕ ਹੱਕ ਆ ਸਿੱਖ ਗੁਰਦੁਆਰਾ ਐਕਟ ਥੱਲੇ। ਵੋਟਰ ਰਜਿਸਟ੍ਰੇਸ਼ਨ ਪ੍ਰਕਿਰਿਆ ਸੰਬੰਧੀ ਪੰਜਾਬ ਸਰਕਾਰ ਵੱਲੋਂ ਅਪਣਾਏ ਜਾਏ ਇਤਰਾਜ਼ਯੋਗ ਤਰੀਕੇ ਬਾਰੇ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਵੀ ਗੁਰਦੁਆਰਾ ਕਮਿਸ਼ਨ ਪਾਸ ਲਿਖਤੀ ਤੌਰ ਤੇ ਇਤਰਾਜ਼ ਦਰਜ ਕਰਵਾਏ ਹਨ ਕਿ ਕਿਵੇਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਨਾਲ ਸੰਬੰਧਿਤ ਵੋਟਰ ਸੂਚੀਆਂ ਨੂੰ ਆਧਾਰ ਬਣਾ ਕੇ ਸਰਕਾਰ ਵੱਲੋਂ ਵੋਟਰ ਰਜਿਸਟ੍ਰੇਸ਼ਨ ਤਿਆਰ ਕੀਤਾ ਗਿਆ ਹੈ। ਸਰਕਾਰ ਦੀ ਪ੍ਰਕਿਰਿਆ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਰ ਰਜਿਸਟਰ ਨਿਯਮਾਂ ਤੇ ਸ਼ਰਤਾਂ ਦੀ ਉਲੰਘਣਾ ਤੇ ਅਯੋਗ ਵੋਟਰ ਰਜਿਸਟਰ ਕਰਨ ਤੇ ਇਹ ਇਤਰਾਜ਼ ਕਰਦੀ ਵੱਡੇ ਖਾਸੇ ਇਸ ਕਰਕੇ ਅਸੀਂ ਕਰ ਰਹੇ ਹਾਂ ਕਿ ਜਿਹੜੇ ਉਹ ਕੁਆਲੀਫਾਈ ਨਹੀਂ ਕਰਦੇ,
ਇੱਕ ਸਿੱਖ ਦਾ ਸਿੱਖਿਆ ਅੰਮ੍ਰਿਤਧਾਰੀ, ਇੱਕ ਆ ਸਹਿਜਧਾਰੀ। ਤੇ ਸਹਿਜਧਾਰੀ ਸਿੱਖ ਦੀ ਵੀ ਇੱਕ ਪ੍ਰਕਿਰਿਆ ਆ। ਇਹ ਨਾ ਹੋਵੇ ਫਿਰ ਉਹਦੇ ਵਿੱਚ ਹੋਣਾ ਕੀ ਆ ਵੀ ਉਹ ਜਿਹੜੇ ਨਹੀਂ ਫਾਲ ਕਰਦੇ ਉਹਨਾਂ ਦੀਆਂ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਉਹ ਰਜਿਸਟ੍ਰੇਸ਼ਨ ਵੋਟਾਂ ਦੇ ਵਿੱਚ ਲਿਸਟਾਂ 'ਚ ਉਹਨਾਂ ਦਾ ਨਾਂ ਨਾ ਸ਼ਾਮਲ ਕੀਤਾ ਜਾਵੇ, ਕਿਉਂਕਿ ਫਿਰ ਇਹ ਕਹਿਣਗੇ ਜੀ ਜਿਹੜੇ ਵੀ ਹਲਕੇ ਦੀਆਂ ਬਣੀਆਂ ਉਹ ਇਤਰਾਜ਼ ਕਰੇ, ਫਿਰ ਉਹ ਇਤਰਾਜ਼ ਜਿਹੜਾ ਲੰਬਾ ਪ੍ਰੋਸੈਸ ਪੈ ਜਾਊਗਾ। ਉਹ ਵੋਟਰਾਂ ਜਿਹੜੇ ਐਜ ਪਰ ਐਕਟ ਫਾਲ ਕਰਦੇ ਆ, ਜੇ ਉਹ ਰਜਿਸਟ੍ਰੇਸ਼ਨ ਹੁਣ ਜਿਹੜੇ ਆਪਣੇ ਇਹਨਾਂ ਲਿਸਟਾਂ ਤਿਆਰ ਕਰ ਰਹੀਆਂ, ਕਾਈਂਡਲੀ ਸਾਰੋਂ ਸਾਹਿਬ, ਜਸਟਿਸ ਸਾਰੋਂ ਸਾਹਿਬ ਨੂੰ ਵੀ ਬੇਨਤੀ ਕਰਦਾ ਉਹ ਬਿਲਕੁਲ ਰਜਿਸਟ੍ਰੇਸ਼ਨ ਜਿਹੜੇ ਇਹਨਾਂ ਦੀਆਂ ਲਿਸਟਾਂ ਬਣਦੀਆਂ ਉਹਦੇ ਵਿੱਚ ਦਰਜ ਨਾ ਕੀਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਅਪੀਲ ਕਰਦੀ ਹੈ ਕਿ ਵੋਟਰ ਸੂਚੀ ਦਾ ਮਸੌਦਾ ਡਰਾਫਟ ਜਿਹਨੂੰ ਆਪਾਂ ਕਹਿ ਲੈਂਦੇ ਆ ਪ੍ਰਕਾਸ਼ਿਤ ਕਰਨ ਸਮੇਂ ਇਹ ਯਕੀਨੀ ਬਣਾਇਆ ਜਾਵੇ ਕਿ ਨਿਯਮਾਂ ਤੇ ਸ਼ਰਤਾਂ ਦੇ ਵਿਰੁੱਧ ਕਿਸੇ ਵੀ ਅਯੋਗ ਵਿਅਕਤੀ ਨੂੰ ਨਾਮ ਵੋਟਰ ਸੂਚੀ ਵਿੱਚ ਪ੍ਰਕਾਸ਼ਿਤ ਨਾ ਕੀਤਾ ਜਾਵੇ। ਇਸ ਲਈ ਵੋਟਰ ਸੂਚੀ ਦਾ ਮਸੌਦਾ ਪ੍ਰਕਾਸ਼ ਕਰਨ ਤੋਂ ਪਹਿਲਾਂ ਸਮੁੱਚੀ ਸੂਚੀ ਯੋਗ ਸਿੱਖ ਵੋਟਰਾਂ ਦੀ ਪਛਾਣ ਨਾਲ ਤਸਦੀਕ ਕੀਤਾ ਜਾਵੇ। ਇੱਕ ਜਿਹੜਾ ਹੋਰ ਅਹਿਮ ਮੁੱਦਾ ਆ, ਪਿਛਲੇ ਦਿਨਾਂ ਦੇ ਵਿੱਚ ਬੜਾ ਇਹ ਮੀਡੀਆ ਦੇ ਵਿੱਚ ਚਣਕਾਰ ਰੱਖਿਆ, ਜਿਹਦੇ ਬਾਬਤ ਸਾਡੇ ਬਿਰਕ ਸਾਹਿਬ ਤੇ ਮੰਡ ਸਾਹਿਬ ਤੇ ਕਲਿਆਣ ਸਾਹਿਬ ਨੇ ਬਿਆਨ ਵੀ ਦਿੱਤਾ ਸੀ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਗੁਪਤ ਸਿੰਘ ਸਾਹਿਬਾਂ ਨਾਲ ਮੀਟਿੰਗਾਂ ਕਰਦੇ ਆ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਹਾਂ, ਮੇਰੀ ਤਾਂ ਰੋਜ਼ ਹੀ ਮੀਟਿੰਗਾਂ ਹੁੰਦੀਆਂ ਉਹਨਾਂ ਨਾਲ। ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਹੈੱਡ ਗ੍ਰੰਥੀ ਗਿਆਨੀ ਰਘਵੀਰ ਸਿੰਘ ਜੀ ਦੇ ਅਕਾਲ ਤਖਤ ਦੇ ਜਥੇਦਾਰ ਵੀ ਆ। ਸਾਡੇ ਅੰਦਰਲੇ ਪ੍ਰਬੰਧਾਂ ਦੀਆਂ 100 ਮੀਟਿੰਗਾਂ ਹੁੰਦੀਆਂ ਤੇ ਜਿਹੜੇ ਗੱਲ ਕਰਦੇ ਅੱਜ ਕੋਈ ਹੋਰ ਤਾਂ ਲੱਭਾ ਨਹੀਂ। ਉਹ ਪਤਾ ਨਹੀਂ ਇੱਕ ਕਹਾਵਤ ਜੇ ਹੁੰਦੀ ਵੀ ਆਂਗਣ ਟੇਢਾ ਉਹ ਹੱਥ ਨਾ ਪਹੁੰਚਿਆ ਤਾਂ ਫਿਰ ਇਹ ਕਰਨੀ। ਹੁਣ ਇਹਨਾਂ ਨੇ ਇੱਕ ਸੋਚੀ ਸਮਝੀ ਸ਼ਹਾਦਤ ਤਹਿਤ ਇਹ ਕਹਿਣਾ ਸ਼ੁਰੂ ਕਰਤਾ ਜੀ ਵੀ ਗੁਪਤ ਮੀਟਿੰਗ ਹੋਈ। ਮੈਂ ਪੁੱਛਣਾ ਚਾਹੁੰਦਾ ਗੁਪਤ ਮੀਟਿੰਗ ਕਿਹਦੇ ਨਾਲ ਹੋਈ? ਮੇਰੀ ਸਿੰਘ ਸਾਹਿਬ ਨਾਲ ਹੋਈ। ਤੇ ਸਿੰਘ ਸਾਹਿਬ ਉਹਨਾਂ ਦੇ ਨਾਲ 100 ਮੁੱਦੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਡਿਸਕਸ ਕਰਦਾ, ਤੇ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਆ ਗਿਆ, ਮੈਂ ਹੁਣ ਸਪਸ਼ਟ ਨਹੀਂ ਕਰਨਾ, ਜਿਨ੍ਹਾਂ ਨੇ ਇਹਨਾਂ ਨੂੰ ਖਬਰ ਲਾਈ ਉਸ ਲਈ ਇਹ ਵੀ ਦੇਖਣਾ ਚਾਹੀਦਾ ਸੀ, ਸੋਚਣਾ ਚਾਹੀਦਾ ਸੀ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਆ। ਕੀ ਆਪਾਂ ਇਹ ਕਹਿਣਾ ਚਾਹੁੰਦੇ ਵੀ ਹੁਣ ਅਕਾਲ ਤਖਤ ਜਾਂ ਦਮਦਮਾ ਸਾਹਿਬ ਦੇ ਜਥੇਦਾਰ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਧਾਮੀ ਮਿਲਦਾ ਆ ਜਾਂ ਭੂੰਦੜ ਸਾਹਿਬ ਮਿਲਦੇ ਆ ਤੇ ਫਿਰ ਮਤਲਬ ਸਾਨੂੰ ਮਿਲਣਾ ਵੀ ਬੈਨ ਆ? ਇਹ ਮਤਲਬ ਕਿੱਥੋਂ ਦਾ ਕੜੀ ਦਿਆ? ਤੁਸੀਂ ਕੀ ਕਹਿਣਾ ਚਾਹੁੰਦੇ ਆ? ਮੈਂ ਖਾਸ ਕਰਕੇ ਆਪਣੇ ਤੌਰ ਤੇ ਭੂੰਦੜ ਸਾਹਿਬ ਵੀ ਗੁਰੂ ਸਾਹਿਬ ਜਾਣਨ ਰਾਂਚਕ ਮਾਤਰ ਕਦੇ ਕਿਸੇ ਪੱਖ ਦੇ ਵਿੱਚ ਅਸੀਂ ਕੋਈ ਨਾ ਜਾ ਕੇ ਰਾਏ ਦਿੰਨੇ ਆ ਤੇ ਨਾ ਉਹਨਾਂ ਨਾਲ ਰਾਏ ਕਰਦੇ ਆ। ਉਹ ਉਹਨਾਂ ਦਾ ਇੰਡੀਪੈਂਡੈਂਟ ਜੁਰਿਸਡਿਕਸ਼ਨ ਆ। ਪਈ ਜੀ ਜਿੱਦਣ ਲਿਖਾਰੀ ਆਏ ਆ ਜਿਹੜੇ ਸੱਦੇ ਸੀ ਉਦੋਂ ਧਾਮੀ ਵਿੱਚ ਬੈਠਾ ਤੇ ਮੈਂ ਚਿੱਠੀ ਆਪਣੇ ਵਕਤੇ ਦੇ ਦੇ ਉਦੋਂ ਦੀ ਜਿਹੜੀ ਚਿੱਠੀ ਆ ਉਹਦੀ ਮੈਨੂੰ ਵੀ ਬਕਾਇਦਾ ਬਾਕੀ ਲਿਖਾਰੀਆਂ ਦੇ ਨਾਲ ਚਿੱਠੀ ਆਈ ਆ ਤੇ ਮੈਂ ਤਾਂ ਗਿਆ। ਤੇ ਇਹ ਇੱਕ ਨਰੇਟਿਵ ਜਿਹਾ ਬਣਾਈ ਜਾ ਰਹੇ। ਕੀ ਕਹਿਣਾ ਚਾਹੁੰਦੇ ਵੀ ਹੁਣ 33 ਦਾ ਲੇਖਾ ਲਾਓਗੇ ਤੁਸੀਂ 107 ਦੇ ਮੁਕਾਬਲੇ ਦੇ ਵਿੱਚ? ਤੇ ਮੇਰਾ ਤੱਤਾ ਬੋਲਣ ਨੂੰ ਜਾਂ ਕਿਸੇ ਨੂੰ ਨਹੀਂ ਹੁੰਦਾ ਕਦੇ ਵੀ ਸੁਭਾਅ, ਪਰ ਮੈਂ ਵੀ ਯਾਰ ਮਨੁੱਖ ਆ। ਫਿਰ ਤੁਸੀਂ ਇਹ ਕਿਹੜੀਆਂ ਗੱਲਾਂ ਕਰਕੇ ਸਿੱਖ ਰਹੇ ਰਾਜਨੀਤੀ, ਜਾਂ ਕਿਹੜੀਆਂ ਗੱਲਾਂ ਕਰਕੇ ਤੁਸੀਂ ਲੋਕਾਂ ਨੂੰ ਇੱਕ ਮਾਹੌਲ ਜਿਹਾ? ਤੇ ਮੈਂ ਮੀਡੀਆ ਵਾਲਿਓ ਤੁਹਾਨੂੰ ਵੀ ਬੇਨਤੀ ਕਰਦਾ, ਤੁਸੀਂ ਮੈਨੂੰ ਵੀ ਪੁੱਛ ਲਿਆ ਕਰੋ, ਮੈਂ ਬਹੁਤ ਵਾਰੀ ਕਹਿ ਚੁੱਕਾ। ਐਵੇਂ ਹੀ ਇੱਕ ਗੱਲ ਘਮਾਉਣੀ ਤੇ ਮੈਂ ਕੰਸਰਨਡ ਸੀਗਾ ਤਾਂ ਮੈਨੂੰ ਪੁੱਛ ਲੈਂਦੇ ਵੀ ਫਤਿਹਗੜ੍ਹ ਸਾਹਿਬ ਗਏ ਤੇ ਕਿੱਥੇ ਸਿੰਘ ਸਾਹਿਬ ਤਾਂ ਤੁਸੀਂ ਬੋਲੇ ਆ, ਪਟਿਆਲੇ ਪਹਿਲਾਂ ਬੋਲੇ ਆ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ 'ਚ ਬੋਲੇ, ਸੈਮੀਨਾਰ ਸੀਗੇ ਦੋਨਾਂ 'ਚ, ਤੇ ਉਹਨੂੰ ਐਵੇਂ ਘੁਮਾ ਦੇਣਾ ਵੀ ਸ਼ਾਇਦ। ਪਰ ਮੇਰਾ ਸੁਭਾਅ ਨਹੀਂ ਪਿਆ ਐਵੇਂ ਲਿਟੀਗੇਸ਼ਨ ਦੇ ਵਿੱਚ ਪਵਾਂ, ਨਹੀਂ ਤਾਂ ਲਿਟੀਗੇਸ਼ਨ ਵੀ ਪਾਇਆ ਜਾ ਸਕਦਾ, ਬਹੁਤ ਕੁਝ ਹੁੰਦਾ, ਪਰ ਮੇਰਾ ਸੁਭਾਅ ਨਹੀਂ। ਤੇ ਦੂਸਰੀ ਬੇਨਤੀ ਆ, ਕੱਲ ਹੁਣ ਮਿਲੇ ਆ ਜਾ ਕੇ ਸੁਧਾਰ ਲਹਿਰ ਵਾਲੇ ਸਿੰਘ ਸਾਹਿਬ ਨੂੰ, ਉਸੇ 2.5 ਘੰਟੇ ਰਹੇ ਆ। ਫਿਰ ਮੈਂ ਪੁੱਛਦਾ ਹੁਣ ਤੁਹਾਨੂੰ ਕਿਹੜਾ ਰਾਈਟ ਆਇਆ ਮਿੱਤਰੋ? ਤੁਹਾਨੂੰ ਕਿਹੜੀ ਜਾਗੀ ਸੀ ਇਹ? ਤੁਸੀਂ ਹੁਣ ਅੱਜ ਫੇਰ ਇਹ ਕਹਿਣਾ ਚਾਹੁੰਦੇ ਵੀ ਫੈਸਲੇ ਵੀ ਤੁਹਾਡੇ ਮੁਤਾਬਕ ਹੋਣ? ਤੁਸੀਂ ਆਪਣੀ ਰਿਪਰੈਜ਼ੈਂਟੇਸ਼ਨ ਦੇ ਚੁੱਕੇ ਅਕਾਲ ਤਖਤ ਨੂੰ, ਠੀਕ ਆ। ਮਿਲਣ ਨੂੰ ਮੈਂ ਕਦੇ ਰੂਲ ਆਊਟ ਨਹੀਂ ਕਰਦਾ, ਮਿਲਣਾ ਚਾਹੀਦਾ, ਮਿਲਣਾ ਆਪਣੇ ਸਿੱਖ ਪੰਥ ਦੇ ਸਾਡੇ ਜਥੇਦਾਰ ਆ, ਉਹਨਾਂ ਨੂੰ ਮਿਲਾਂਗੇ ਆਪਾਂ ਜਾ ਕੇ, ਕਿਸੇ ਹੋਰ ਨੂੰ ਤਾਂ ਮਿਲ ਨਹੀਂ ਰਹੇ। ਤੇ ਮਿਲੋ ਜੀ, ਸਦਕੇ ਮਿਲੋ। ਤੇ ਪਰ ਜੇ ਤੁਸੀਂ ਹੁਣ ਕੱਲ 2.5 ਘੰਟੇ ਲਾ ਕੇ, ਜੇ ਮੈਂ ਕਹਾਂ, ਮੈਂ ਨਹੀਂ ਕਹਿੰਦਾ, ਪਰ ਜੇ ਮੈਂ ਹੁਣ ਕਹਾਂ ਵੀ ਤੁਸੀਂ 2.5 ਘੰਟੇ ਕੀ ਕੁਸਰ ਮੁਸਰ ਕੀਤੀ ਸੀ, ਪਰ ਮੇਰਾ ਸੁਭਾਅ ਨਹੀਂ। ਸੋ ਇਸ ਕਰਕੇ ਕੋਝੀਆਂ ਚਾਲਾਂ ਨਾ ਚੱਲੋ। ਆਪਾਂ ਸਾਰਾ ਕੁਝ ਦੇਖ ਚੁੱਕੇ ਆ, ਕਰ ਚੁੱਕੇ ਆ। ਤੇ ਫਿਰ ਕਿਸੇ ਨੂੰ ਰਾਜਨੀਤੀ ਪ੍ਰੇਰਕ ਤੌਰ ਦੇ ਉੱਤੇ ਇਹੋ ਜਿਹੇ ਕਰਕੇ, ਉਹ ਤੁਸੀਂ ਵੀ ਕਈ ਵਾਰੀ ਟਾਈਟਲ ਬੜੇ ਲਾ ਦਿੰਦੇ ਹੋ ਜਿਹੜੇ ਸਵਾਦ ਜਿਹਾ ਲੱਗਦੇ ਆ ਦੂਜਿਆਂ ਨੂੰ,
ਸੋ ਇਸ ਕਰਕੇ ਇਹ ਮੈਂ ਵੀਰੋ ਤੁਹਾਨੂੰ ਸੁਧਾਰ ਲਹਿਰ ਵਾਲਿਆਂ ਨੂੰ ਵੀ ਬੇਨਤੀ ਕਰਦਾ, ਮੇਰਾ ਆਪਣੀ ਜ਼ਿੰਦਗੀ ਦਾ ਤੇ ਤੁਹਾਡਾ ਵੀ ਵੱਧ ਤਜਰਬਾ। ਓੜ ਕੇੜ ਇੱਕ ਝੰਡੇ ਥੱਲੇ ਤੁਸੀਂ ਇਕੱਠੇ ਹੋਣਾ, ਤੇ ਮੈਂ ਕਈ ਵਾਰੀ ਦੇਖਦਾ ਹੁੰਨਾ ਤੇ ਬੋਲ ਕਬੋਲ ਇੰਨੇ ਕਰ ਜਾਂਦੇ, ਇਕੱਠੇ ਬੈਠਣ ਲੱਗੇ ਫਿਰ ਸ਼ਰਮ ਮਹਿਸੂਸ ਹੁੰਦੀ। ਇੰਨੀ ਨਾ ਬੋਲੋ, ਤੁਸੀਂ ਮੈਂਬਰ ਆ, ਸਤਿਕਾਰਯੋਗ ਆ, ਹਾਊਸ ਨੇ ਤੁਹਾਨੂੰ ਚੁਣ ਕੇ ਭੇਜਿਆ, ਚੱਕੇ ਚਕਾਏ ਨਾ ਬੋਲੋ, ਸੱਚ ਬੋਲੋ। ਤੇ ਸੱਚ ਕੀ ਆ ਉਹ ਸਾਰਿਆਂ ਦੇ ਸਾਹਮਣੇ ਆ। ਸੋ ਇੰਨੀ ਕੁ ਬੇਨਤੀ ਕਰਕੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ। ਤੇ ਮੈਂ ਇੱਕ ਫਿਰ ਅੰਤ ਦੇ ਵਿੱਚ ਇਹ ਸੋਸ਼ਲ ਮੀਡੀਆ ਵਾਲਿਆਂ ਨੂੰ ਬੇਨਤੀ ਕਰੂੰਗਾ ਕਿ ਇੱਕ ਜੀ ਬੜੀ ਗੁਪਤ ਮੀਟਿੰਗ ਹੋਈ। ਹੁਣ ਮੈਂ ਪੁੱਛਣਾ ਚਾਹੁੰਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਕਿੱਡਾ ਵੱਡਾ, ਮੇਰੀ ਵੀ ਸਿਕਿਉਰਿਟੀ ਨਾਲ ਆ, ਸਿੰਘ ਸਾਹਿਬ ਦੀ ਵੀ ਸਿਕਿਉਰਿਟੀ ਨਾਲ ਆ, ਤੇ ਉਹ ਗੁਪਤ ਕਿਹੜਾ ਪੱਖ ਤੁਸੀਂ ਮਤਲਬ ਇੱਕ ਗੱਲ ਨੂੰ ਛਾਲਣਾ ਸ਼ੁਰੂ ਕਰ ਦੇਣਾ। ਮੈਂ ਇਹ ਤੋਂ ਪੈਨਿਕ ਵੀ ਨਹੀਂਗਾ, ਮੈਂ ਕਰਨੀ ਨਹੀਂ ਸੀ ਚਾਹੁੰਦਾ, ਪਰ ਮੈਂ ਹੁਣ ਮੇਰੇ ਤੋਂ ਰਿਹਾ ਨਹੀਂ ਗਿਆ। ਉਹਦਾ ਮੇਰਾ ਫਰਜ਼ ਨਹੀਂ ਹੁੰਦਾ ਵੀ ਐਵੇਂ ਛੋਟੀਆਂ 2 ਪੈਸੇ ਵਾਲੀ 4 ਪੈਸੇ ਉਹਨੂੰ ਗਾਹਾਂ ਵਧਾਈ ਜਾਵਾਂ, ਕਰੀ ਜਾਵਾਂ। ਪਰ ਫਿਰ ਵੀ ਮੈਂ ਕਈ ਵਾਰੀ ਮਹਿਸੂਸ ਕਰਦਾ ਕਿ ਵੰਡੀਆਂ ਵੀ ਪਈਆਂ, ਕਈ ਵਾਰੀ ਇਕੱਠੇ ਵੀ ਹੋਏ, ਤੇ ਸਿੱਖ ਪੰਥ ਨੇ ਓੜ ਕੇ ਇੱਕ ਝੰਡੇ ਥੱਲੇ ਇਕੱਠੇ ਹੋਣਾ। ਉਹ ਝੰਡਾ ਆ ਸ਼੍ਰੋਮਣੀ ਅਕਾਲੀ ਦਲ ਦਾ, ਉਹਦੇ ਥੱਲੇ ਤੁਸੀਂ ਸਾਰਿਆਂ ਨੇ ਫੋਲਡ ਚ ਆਉਣਾ। ਮੇਰੇ ਨਾਲ ਕਿਹਦੀ ਗੱਲ ਹੁੰਦੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਤੇ ਕਾਲਾਪਨ ਵੀ ਹੈਗਾ। ਤੇ ਮੈਂ ਕਹਿੰਦਾ ਵੀ ਜੇ ਕਾਲਾਪਨ ਆ ਤਾਂ ਫਿਰ ਮੁੜ ਕੇ ਸਾਡੇ ਪਿੱਛੋਂ ਬੈਠੋਗੇ ਤੇ ਫਿਰ ਸ਼ਰਮ ਨਾ ਮਹਿਸੂਸ ਕਰਿਓ। ਇਸ ਕਰਕੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ, ਤੇ ਜਲ ਪਾਣੀ ਛਕ ਕੇ ਜਾਇਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਜਿਹੜਾ ਗੁਪਤ ਮੀਡੀਆ ਦਾ ਤੇ ਇਲਜ਼ਾਮ ਲਗਾਏ ਜਾਂਦੇ ਨੇ, ਪਰ ਜਿਹੜਾ ਸੁਧਾਰ ਲਹਿਰ ਉੱਥੇ ਜਾ ਕੇ ਦਬਾਅ ਪਾਉਂਦੇ ਨੇ ਸਿੰਘ ਸਾਹਿਬਾਨ ਅੱਗੇ ਕਿ ਫੈਸਲਾ ਜਲਦੀ ਕਰੋ, ਫੈਸਲਾ ਸਖਤ ਕਰੋ, ਫੈਸਲਾ ਜੇ ਕਰੋ, ਉਹ ਸਿੰਘ ਸਾਹਿਬਾਨ ਵੀ ਰਾਏ ਲੈ ਰਹੇ ਨੇ। ਇਹਨਾਂ ਦਾ ਦਬਾਅ ਬੜਾ ਬਣਦਾ ਹੈ। ਦੇਖੋ, ਮੈਂ ਹੁਣ ਜੇ ਕੋਈ ਬੰਦਾ ਮਦਈ ਬਣ ਗਿਆ ਕਿਸੇ ਦੇ ਖਿਲਾਫ, ਅਦਾਲਤ ਦੇ ਵਿੱਚ ਦਰਖਾਸਤ ਦੇ ਆਇਆ ਤੇ ਨਾਲ ਹੀ ਦਰਖਾਸਤ ਦੇ ਕੇ ਕਹੇ ਜੀ ਹੁਣ ਫੈਸਲਾ ਵੀ ਮੇਰੀ ਦਰਖਾਸਤ ਨਹੀਂ, ਮੇਰੇ ਮੁਤਾਬਕ ਹੀ ਕਰੂਗੇ, ਕਦੇ ਹੁੰਦਾ? ਉਹ ਮਤਲਬ ਉਦਾਂ ਕੋਰਟਾਂ ਦਾ ਕਾਨੂੰਨ ਦੀ ਮੈਂ ਗੱਲ ਕਰਦਾ। ਤੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖ ਕੇ ਦੇ ਦਿੱਤੀ, ਤੇ ਉਹਨੇ ਜੋ ਕਰਨਾ ਉਹਨੇ ਸ਼ੁਰੂ ਕੀਤਾ ਆ ਪ੍ਰੋਸੈਸ। ਤੇ ਐਕਚੁਅਲੀ ਜਿਹੜੀ ਆ ਤੁਸੀਂ ਗੱਲ ਕਰ ਰਹੇ, ਗੱਲ ਆਹ ਹੀ ਆ, ਇਹੋ ਹੀ ਕਰਨਾ ਚਾਹੁੰਦੇ ਆ ਵੀ ਫੈਸਲਾ ਵੀ ਸਾਡੇ ਮੁਤਾਬਕ। ਤੇ ਕਈ ਵਾਰ ਤਾਂ ਬੋਲਦੇ ਵੀ ਆ ਵੀ ਜੇ ਫੈਸਲਾ ਇਦਾਂ ਹੋ ਗਿਆ ਤਾਂ ਇਦਾਂ ਹੋਊਗੀ। ਤੇ ਮੈਂ ਸਮਝਦਾ ਆਪਾਂ ਗੁਰੂ ਕੇ ਸਿੱਖਿਆ ਜਾ ਰਹੋ, ਇਹਨਾਂ ਨਾਲ ਨੱਤ ਕਰੀਏ। ਜੋ ਵਾਜਬ ਜੋ ਸਿੰਘ ਸਾਹਿਬ ਫੈਸਲਾ ਕਰਨਗੇ ਸਾਰਿਆਂ ਨੂੰ ਕਬੂਲ ਹੋਣਾ। ਪਰ ਕਈ ਵਾਰੀ ਆਪਾਂ ਫਿਰ ਇਦਾਂ ਦੀਆਂ ਗੱਲਾਂ ਕਰਕੇ ਆਂਡਿਊ ਪ੍ਰੈਸ਼ਰ, ਇਹ ਮੇਰਾ ਖਿਆਲ ਹੈ ਉਹਦਾ ਹਿੱਸਾ ਆ ਸਾਰਾ। ਪਹਿਲਾਂ ਦਬਾਅ ਪਾਉਂਦੇ ਨੇ ਅਸੀਂ ਕਿ ਜਿਹੜਾ ਸੁਖਬੀਰ ਬਾਦਲ ਨੇ ਜੋ ਸਪਸ਼ਟੀਕਰਨ ਦਿੱਤਾ ਉਹਨੂੰ ਜਨਤਕ ਕੀਤਾ ਜਾਵੇ, ਸਿੰਘ ਸਾਹਿਬਾਨ ਨੇ ਜਨਤਕ ਕੀਤਾ, ਉਹ ਵੀ ਬੰਦਿਆਂ ਨੂੰ ਪ੍ਰਵਾਨ ਨਹੀਂ ਹੋਇਆ। ਦੇਖੋ, ਮੈਂ ਹੁਣ ਕਰਾਂ, ਇੱਕ ਸਾਡੀ ਸਿੱਖ ਪੰਥ ਦੀ ਪਰੰਪਰਾ ਰਹੀ ਆ, ਆਮ ਵੀ ਸਾਡੀ ਪਰੰਪਰਾ ਰਹੀ ਆ ਕਿ ਜਿਹੜਾ ਖਿਮਾ ਜਾਚਨਾ ਕਰਨ ਵਾਲਾ ਹੁੰਦਾ ਉਹ ਵੱਡਾ ਹੁੰਦਾ, ਤੇ ਜਿਹਦੇ ਅੱਗੇ ਖਿਮਾ ਜਾਚਨਾ ਕੀਤੀ ਜਾਂਦੀ ਉਹ ਆ ਸ਼੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਪਵਿੱਤਰ ਤਖਤ। ਤੇ ਉਸ ਤਖਤ ਦੇ ਉੱਤੇ ਜੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਗੱਲ ਕਹੀ ਆ ਕਿ ਮੈਂ ਜੋ ਕੁਝ ਵੀ ਹੋਇਆ ਉਹਨੂੰ ਆਪਣੀ ਝੋਲੀ ਵਿੱਚ ਪਾਉਣਾ, ਤੇ ਮੈਂ ਸਮਝਦਾ ਵੀ ਇਦੋਂ ਵੱਡੀ ਹੋਰ ਕੀ ਗੱਲ ਹੋ ਸਕਦੀ। ਤੇ ਦੂਜਾ ਮੈਂ ਤੁਹਾਨੂੰ ਚੇਤਾ ਵੀ ਕਰਾ ਦਿਆਂ, ਜਿੰਨੇ ਆ ਇਹ ਸਾਰੇ ਵਿੱਚੇ ਸੀ ਮਲਾਈਆਂ ਵਾਲੇ, ਕਿਸੇ ਨੇ ਘਟ ਨਹੀਂ ਗੁਜ਼ਾਰੀ। ਸਾਰਾ ਕੁਝ ਜੋ ਕੁਝ ਹੋਇਆ ਨਾਲ ਹੀ ਹੋਇਆ। ਤੇ ਅੱਜ ਆਪਾਂ ਹੁਣ ਵਿਰੋਧ 'ਚ ਖੜ ਕੇ ਹੁਣ ਕਹਿੰਦੇ ਅਸੀਂ ਸੱਚੇ, ਇਦਾਂ ਨਹੀਂ। ਲੋਕ ਸਾਰੇ ਜਾਣਦੇ ਹੁੰਦੇ ਆ ਵੀ ਕਿਸੇ ਬੰਦੇ ਦੇ ਕਿਹੜੇ ਪਿੱਛੇ ਕੀ ਕਿਰਦਾਰ ਹੈ। ਸਤਿਗੁਰਾਂ ਦਾ ਕਿਉਂਕਿ ਵੱਡਾ ਤਾਂ ਜਿਹੜਾ ਸਾਡਾ ਸੁਲਤਾਨਪੁਰ ਲੋਧੀ ਧਰਤੀ ਦੇ ਉੱਤੇ ਨਗਰ ਕੀਰਤਨ ਵੀ, ਤੇ ਰਾਤ ਦੇ ਕੀਰਤਨ ਦਰਬਾਰ ਵੀ, ਫਿਰ ਉੱਥੇ ਕਵੀ ਦਰਬਾਰ ਵੀ, ਤੇ ਦਿਨ ਦੇ ਵੀ ਸਾਰੇ ਸਮਾਗਮ ਹੁੰਦੇ ਆ। ਪਰ ਉਂਝ ਇਹ ਮਹਾਨ ਗੁਰੂ ਦਾ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਗੁਰਪੁਰਬ ਜਿਹੜਾ, ਇਹ ਹਰ ਇੱਕ ਸਥਾਨ, ਚਾਹੇ ਪਿੰਡ ਦਾ ਆ ਚਾਹੇ ਸ਼ਹਿਰ ਦਾ ਆ, ਹਰ ਇੱਕ ਸਥਾਨ ਜਿਹੜਾ ਆ ਇਹ ਮਨਾਉਂਦਾ ਆ। ਸੋ ਇੱਥੇ ਵੀ ਸੱਚਖੰਡ ਵੱਲੋਂ ਵੀ ਪ੍ਰੋਗਰਾਮ ਸਾਰੇ ਲਿਖੇ ਗਏ, ਪਰ ਵੱਡਾ ਪ੍ਰੋਗਰਾਮ ਜਿਹੜਾ ਸਾਡਾ ਉਹ ਸ਼੍ਰੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੁੰਦਾ। ਉੱਦਾਂ ਵੀਜ਼ਾ ਜਿਹੜਾ ਮਿਲਿਆ ਉਹਨੂੰ ਵਿਚਾਰਿਆਂ ਨੇ ਜਾ ਕੇ ਉੱਥੇ ਨਨਕਾਣਾ ਸਾਹਿਬ ਮਨਾਉਣਾ ਆ, ਉਹ ਪਰ ਵੱਖਰਾ ਦੂਜੇ ਦੇਸ਼ ਦੀ ਧਰਤੀ ਦੇ ਉੱਤੇ ਆ। ਪਰ ਇਹ ਅਸੀਂ ਵੱਡਾ ਹਰ ਵਾਰੀ ਯਤਨ ਕਰਦੇ ਹਾਂ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਉਹ ਜਿਹੜੇ ਸਮਾਗਮ ਆ ਉਹ ਬੜੇ ਪੱਧਰ ਤੇ ਮਨਾਏ ਜਾਂਦੇ। ਪੋਲਿਊਸ਼ਨ ਇਸ ਵੇਲੇ ਬੜਾ ਵੱਡਾ ਮੁੱਦਾ ਬਣਿਆ। ਸੁਪਰੀਮ ਕੋਰਟ ਨੇ ਵੀ ਇਸ਼ਾਰਾ ਕੀਤਾ ਕਿ ਹੋ ਸਕਦਾ ਹੈ ਕਿਸਾਨ ਦੀ ਆਤਿਸ਼ਬਾਜ਼ੀ ਦੀ ਪਾਬੰਦੀ ਲਾਈ ਜਾਵੇ। ਲੱਗਦਾ ਕਿ ਦੇਖੋ, ਕਿਸੇ ਵੀ ਬੰਦੇ ਦੀ ਮਜਬੂਰੀ ਦੇਖਣੀ ਚਾਹੀਦੀ ਹੈ। ਆਸ਼ਤਬਾਜ਼ੀਆਂ ਕਿਉਂਕਿ 2 ਦਿਨ ਮੈਂ ਤਾਂ ਸਮਝਦਾ ਵੀ ਬੜਾ ਵੱਡਾ
ਇੱਕ ਬਰਤਾਂਤ ਇਹ ਬਣ ਗਿਆ ਆ ਵੀ ਸਰਕਾਰਾਂ ਕਹਿੰਦੀਆਂ ਨੇ ਅਸੀਂ ਪਟਾਕਿਆਂ ਤੇ ਪਾਬੰਦੀ ਲਾ ਦਿੱਤੀ ਆ। ਹੁਣ ਐਤਕੀ ਪਟਾਕੇ ਨਹੀਂ ਚੱਲਣਗੇ ਤੇ ਫਿਰ ਪਟਾਕੇ ਆਉਂਦੇ ਕਿੱਥੋਂ ਆ? ਸ਼ਰਾਬ ਡੋਡੇ ਫੀਮ ਝੱਟ ਫੜੀ ਹੋ ਜਾਂਦੀ ਆ। ਤੇ ਇਸ ਸਾਲ ਦਾ ਮੈਂ ਸਮਝਦਾ ਬਹੁਤ ਵੱਡੇ ਪੱਧਰ ਤੇ ਪੋਲੂਸ਼ਨ ਫੈਲਿਆ। ਕਿਸੇ ਨੇ ਘੱਟ ਨਹੀਂ ਗੁਜ਼ਾਰੀ, ਮੇਰਾ ਖਿਆਲ ਸਾਰੀ ਰਾਤ 2 ਦਿਨ 31 ਤੇ 1 ਤਰੀਕ ਨੂੰ ਇੰਨਾ ਕੁ ਪਟਾਕਾ ਚੱਲਿਆ। ਉਹ ਲਾ ਪਾ ਕੇ ਫਿਰ ਜ਼ਿਮੀਂਦਾਰਾਂ ਦੇ ਖਾਤੇ 'ਚ ਪੈ ਜਾਂਦਾ। ਜ਼ਿਮੀਂਦਾਰ ਦਾ ਵਿਚਾਰਾ ਆਪਣੀ ਬਾੜਾ ਲਾਉਂਦਾ ਹੀ ਆ ਲਾ ਪਾ ਕੇ। ਤੇ ਮੈਂ ਹੁਣ ਆ ਸਾਰੇ ਪੰਜਾਬ 'ਚ ਘੁੰਮਦਾ, ਕੱਲ ਮੈਂ ਉਧਰ ਮਾਲ ਵਿੱਚ ਗਿਆ ਸੀ ਤੇ ਆਹ ਧੂਆਂ ਇੰਨਾ ਆ, ਉਹ ਜਿਹੜੇ ਬੰਦੇ ਨੂੰ ਜਿਹਨੂੰ ਸ਼ਿਕਾਇਤ ਹੁੰਦੀ ਫੇਫੜਿਆਂ ਦੀ ਉਹ ਹੀ ਮਹਿਸੂਸ ਕਰ ਸਕਦਾ ਆ। ਪਰ ਇਹਦੇ ਬਾਰੇ ਕੋਈ ਠੋਸ ਜਿਹੜੇ ਆ ਕਦਮ ਚੱਕਣੇ ਚਾਹੀਦੇ। ਧੰਨਵਾਦ।